अस्सलाम वालेकुम दोस्तों। अज बच्चे आए ने मेरे कोल, कहंदे कोई कहानी सुना। इन्हां नूं कहानी सुनाउण लग्या अज ये वीलाग दे अंदर इस कहानी नूं अगर सारे शौक नाल सुनना और मुकम्मल सुनना, स्किप नहीं करना। सुनोगे तुहानूं चंगी लगे तो सबसक्राइब करना चैनल नूं और शेयर करना, साड़ी हौसला अफजाई होवे ताकि आइंदा वास्ते अच्छियां तो अच्छियां दिलचस्प कहानियां तुहानूं सुनाईयां जाण। हुण दसो भी बच्चों किदां दी कहानी सुननी आ? आए कहानी सुनना ते बह के इकट्ठे जे हो गए। अच्छा, एक घुमियार सी। घुमियार वो पिछले वक्त दे विच घुमियार जिहड़े खोतिਆਂ ਦੇ ਉੱਤੇ मिट्टी ਢੋਂਦੇ ਹੁੰਦੇ ਸੀ, दाने ਢੋਂਦੇ ਹੁੰਦੇ ਸੀਗੇ। ਹੁਣ दौर तरक्की ਦਾ आ गया ਤੇ ਉਹ ਜ਼ਿਆਦਾ ਉਹ ਕੰਮ ਛੱਡ ਗਏ ਤੇ ਖੋਤੇ ਰੇਹੜੀਆਂ ਤੇ ਵਾਹੁਣ ਲੱਗ ਪਏ। ਤੇ ਉਹ ਘੁਮਿਆਰ ਨੇ ਘਰ ਰੱਖਿਆ ਹੋਇਆ ਸੀ ਖੋਤਾ ਆਪਣੇ ਕੰਮ ਵਾਸਤੇ, ਤੇ ਉਹ ਘੁਮਿਆਰ ਦੀ ਹੋ ਗਈ ਸ਼ਾਦੀ। ਤੇ ਉਹ ਜਿਹੜੀ ਉਹਦੇ ਘਰ ਵਾਲੀ ਆਈ ਨਾ, ਉਹਨੇ ਇੱਕ ਦਿਨ ਦੇਖਿਆ, 2 ਦਿਨ ਦੇਖਿਆ, ਉਹਨਾਂ ਦੇ ਘਰ 'ਚ ਖੋਤੇ ਨਹੀਂ ਸੀ ਜਿੱਥੋਂ ਆਈ ਸੀ। ਉਹਨੇ 2-4 ਦਿਨ ਦੇਖਿਆ ਵੀ ਰੋਜ਼ ਜਦੋਂ ਸੌਣਾ ਉਹ ਖੋਤੇ ਨੇ ਹਿੰਗਣਾ ਸ਼ੁਰੂ ਕਰ ਦੇਣਾ। ਉਹਨੇ ਕਹਿਣਾ ਜਦੋਂ ਆਰਾਮ ਕਰਨ ਦਾ ਟਾਈਮ ਆਉਂਦਾ ਉਹਦਾ ਹੀਚੂ ਕਰਨ ਲੱਗ ਪੈਂਦਾ, ਇਹ ਕੀ ਤਮਾਸ਼ਾ ਬਣਾਇਆ ਹੋਇਆ। ਤੇ ਘੁਮਿਆਰ ਨੇ ਵੀ ਸਾਰੀ ਜ਼ਿੰਦਗੀ ਖੋਤਾ ਵਾਇਆ ਸੀ, ਕੁੱਟ ਕੇ ਵਿਚਾਰੇ ਦਾ ਚੰਮ ਲਾਇਆ ਹੋਇਆ ਸੀਗਾ। ਤੇ ਉਹ ਘੁਮਿਆਰੀ ਇੱਕ ਦਿਨ ਕਹਿਣ ਲੱਗੀ ਵੀ ਇਹਦਾ ਤੂੰ ਜਾਨ ਛਡਾ, ਗਰੀਬ ਨੂੰ ਸਾਰੀ ਉਮਰ ਤੋਂ ਬਥੇਰਾ ਕੁੱਟਿਆ ਹੈਗਾ, ਇਹਨੂੰ ਛੱਡ ਦੇ, ਹੁਣ ਮਰਨ ਵਾਲਾ ਹੋਇਆ ਪਿਆ। ਉਹਨੇ ਕਿਹਾ ਅੱਛਾ, ਉਹਦਾ ਨਵਾਂ ਵਿਆਹ ਸੀ, ਤੈਨੂੰ ਪਤਾ ਬੰਦੇ ਜਨਾਨੀਆਂ ਦੀ ਬੜੀ ਛੇਤੀ ਮੰਨਦੇ, ਫਿਰ ਨਵੇਂ ਸ਼ਾਦੀ ਦੇ ਵਿੱਚ ਉਹਨੇ ਕੀ ਕੀਤਾ, ਉਹਦੇ ਆਕੇ ਲਾ ਕੇ ਨਾ ਤੇ ਖੋਤੇ ਦੇ ਰਸੇ ਖੋਲੇ ਤੇ ਪਿੰਡੋਂ ਬਾਹਰ ਕੱਢ ਦਿੱਤਾ। ਉਹ ਨੇੜੇ ਜੰਗਲ ਲੱਗਦਾ ਸੀਗਾ ਤੇ ਖੋਤਾ ਜਿਹੜਾ ਫਿਰਦਾ ਫਰਾਉਂਦਾ ਜੰਗਲ ਵੱਲ ਨੂੰ ਨਿਕਲ ਗਿਆ। ਜੰਗਲ ਦੇ ਵਿੱਚ ਇੱਕ ਸ਼ੇਰ ਰਹਿੰਦਾ ਸੀ। ਠੀਕ ਆ, ਹੁਣ ਸੁਣਦੇ ਆ। ਜੰਗਲ 'ਚ ਸ਼ੇਰ ਰਹਿੰਦਾ ਸੀ ਤੇ ਉਹ ਸ਼ੇਰ ਦਾ ਕਰਕੇ ਉਸ ਜੰਗਲ ਦੇ ਵਿੱਚ ਨਾ ਕੋਈ ਜਾਨਵਰ ਜਾਂਦਾ ਸੀ ਤੇ ਨਾ ਕੋਈ ਇਨਸਾਨ ਜਾਂਦਾ ਸੀਗਾ। ਡਰਦੇ ਸੀ ਵੀ ਸ਼ੇਰ ਖਾ ਨਾ ਜਾਵੇ। ਖੋਤੇ ਦੀ ਕਿਸਮਤ ਮਾੜੀ ਜਾਂ ਚੰਗੀ, ਉਹ ਫਿਰਦਾ ਜੰਗਲ ਦੀ ਤਰਫ ਚਲਿਆ ਗਿਆ। ਤੇ ਜੰਗਲ ਦੇ ਵਿੱਚ ਘਾਹ ਬੂਟ ਬੜਾ ਹੁੰਦਾ ਸੀ ਤਾਂ ਕਿ ਜਾਨਵਰ ਨਹੀਂ ਸੀ ਜਾਂਦੇ, ਉਹਨੂੰ ਖਾਣ ਨੂੰ ਖੁਰਾਕ ਲੱਭ ਗਈ। ਖੋਤੇ ਨੂੰ ਜਦੋਂ ਖੁਰਾਕ ਲੱਭੀ ਤੇ ਉਹਨੇ ਘਾਹ ਸ਼ਾਹ ਖਾਣਾ ਸ਼ੁਰੂ ਕਰ ਦਿੱਤਾ। ਉੱਥੇ ਹੀ ਸੌਂ ਜਾ ਕਰੇ ਤੇ ਉੱਥੇ ਖਾਇਆ ਕਰੇ। ਅੱਜ ਹੋਰ ਕੱਲ ਹੋਰ। ਖੋਤਾ ਜਿਹੜਾ ਸੀ ਉਹ ਤਾਂ ਪਲ ਗਿਆ, ਸੂਤਰਾ ਲੱਗ ਗਿਆ। 2-4 ਮਹੀਨੇ ਲੰਘੇ ਤੇ ਖੋਤਾ ਸੂਤਰ ਗਿਆ। ਖੋਤਾ ਜਦੋਂ ਚੰਗਾ ਸੂਤਰਿਆ ਤੇ ਉਹ ਟੁਰਦਾ ਨਾ ਜੰਗਲ ਦੇ ਵਿੱਚ ਅੱਗੇ ਚਲਾ ਗਿਆ। ਅੱਗੇ ਜਾਂਦਾ ਤੇ ਉਹਦਾ ਸ਼ੇਰ ਨਾਲ ਟਕਰਾਅ ਹੋ ਗਿਆ। ਦੂਰੋਂ ਸ਼ੇਰ ਨੇ ਵੇਖਿਆ ਤੇ ਉਹ ਬਈ ਕੋਈ ਸ਼ਿਕਾਰ ਹੁੰਦਾ ਸੀ। ਨਾ ਤਾਂ ਸ਼ੇਰ ਨੇ ਵੇਖਿਆ ਸੀਗਾ ਕੋਈ ਖੋਤਾ, ਤੇ ਨਾ ਖੋਤੇ ਸ਼ੇਰ ਵੇਖਿਆ ਸੀ। ਸ਼ੇਰ ਨੇ ਜਦੋਂ ਖੋਤੇ ਨੂੰ ਵੇਖਿਆ ਤੇ ਗੌਰ ਨਾਲ ਵੇਂਦਾ ਵੀ ਬਲਾ ਕਿਹੜੀ ਆ, ਲੱਤਾਂ ਮੇਰੇ ਅੰਗਰ 4 ਨੇ ਤੇ ਹੈ ਬੜਾ ਉੱਚਾ, ਤੇ ਕੰਨ ਵੀ ਇਹਦੇ ਖੰਭਿਆਂ ਤਰ੍ਹਾਂ ਖੜੇ ਆ, ਤੇ ਹੋਵੇ ਨਾ ਤੇ ਕੋਈ ਵੱਡੀ ਬਲਾ ਨਾ ਹੋਵੇ ਮੇਰੇ ਨਾਲੋਂ। ਉਹ ਸ਼ੇਰ ਹੁਣ ਸੋਚਦਾ ਨਾ ਕਦਮ ਚੁੱਕਦਾ ਖੋਤੇ ਵੱਲ ਨੂੰ ਟੁਰਿਆ ਆਉਂਦਾ। ਜਦੋਂ ਖੋਤੇ ਦੀ ਨਜ਼ਰ ਪਈ, ਖੋਤਾ ਕਹਿੰਦਾ ਲੈ ਵੀ ਬਲਾ ਆ ਗਈ। ਸ਼ੇਰ ਜਿਹਦਾ ਸੁਣਦੇ ਸੀ ਨਾ ਰਹਿੰਦਾ ਜੰਗਲ ਦੇ ਵਿੱਚ, ਤੇ ਉਹ ਆਉਂਦਾ ਪਿਆ ਸੀ, ਕਿਤੇ ਉਹ ਨਾ ਹੋਵੇ ਅੱਜ ਮੈਨੂੰ ਖਾ ਜੇ ਮੈਂ ਭੱਜਿਆ ਤੇ ਇਹਨੇ ਜਾਣ ਕੋਈ ਨਹੀਂ ਦੇਣਾ। ਖੋਤੇ ਵਾਲੀ ਫਿਫਰੀ ਕੰਬ ਗਈ। ਜਦੋਂ ਫਿਫਰੀ ਕੰਬੀ ਤੇ ਹੁਣ ਖੋਤਾ ਖੜਾ ਵੇਖਦਾ, ਦਲੀਲਾਂ ਲਾਉਂਦਾ ਵੀ ਇਹਦੇ ਨਾਲ ਕਰਾਂ ਕੀ। ਹੁਣ ਖੋਤੇ ਨੇ ਕੀ ਕੀਤਾ, ਚਾਰੇ ਲੱਤਾਂ ਸਿੱਧੀਆਂ ਕਰਕੇ ਆਕੜ ਕੇ ਖੜਾ ਹੋ ਗਿਆ। ਕੰਨ ਤਾਂ ਨੂੰ ਖੜੇ ਕਰ ਲਿਆ ਤੇ ਆਕੜ ਕੇ ਖੜਾ ਹੋ ਗਿਆ ਸ਼ੇਰ ਵੱਲ ਨੂੰ ਮੂੰਹ ਕਰਕੇ ਵੀ ਦੇਖੀ ਜਾਓ ਜਿਹੜੀ ਉਹ ਅੱਗੇ ਦਾ ਆਵੇ। ਹੁਣ ਉਹ ਸ਼ੇਰ ਵੀ ਥੋੜਾ ਜਿਹਾ ਕਿੱਲੇ ਦੇ ਬੰਨ੍ਹਦੇ ਸੀ, ਉਹ ਵੀ ਘਬਰਾ ਗਿਆ ਵੀ ਇਹ ਕਿਹੜਾ ਜਿਹੜਾ ਮੇਰੇ ਨਾਲੋਂ ਵੀ ਤਗੜਾ ਆਕੜ ਕੇ ਮੇਰੇ ਅੱਗੇ ਖੜ ਗਿਆ। ਸ਼ੇਰ ਹੁਣ ਦਬੇ ਪੈਰਾਂ ਨਾਲ ਹੌਲੀ ਟੁਰਦਾ ਕੋਈ 2 ਕਨਾਲਾਂ ਦੇ ਫਾਸਲੇ ਤੇ ਆਇਆ। ਜਦੋਂ ਆਇਆ ਤੇ ਹੁਣ ਸ਼ੇਰ ਵੀ ਡਰੇ ਵੀ ਇਹ ਬਲਾ ਮੇਰੇ ਨਾਲੋਂ ਲੰਬੀ ਉੱਚੀ ਆ, ਉਹ ਨਾ ਹੋਵੇ ਮੇਰੇ ਨੂੰ ਤਗੜਾ ਹੋਵੇ। ਇਹਨੂੰ ਪੁੱਛਿਆ ਤਾਂ ਸੀ ਤੂੰ ਹੈ ਕੌਣ ਆ ਬਈ। ਉਹ ਹੁਣ ਬੋਲਿਆ, ਕਹਿੰਦਾ ਉਹ ਕੌਣ ਆ ਤੂੰ। ਖੋਤੇ ਨੂੰ ਪੁੱਛਣ ਲੱਗਾ। ਖੋਤਾ ਚੁੱਪ। ਖੋਤੇ ਦੀ ਫਿਫਰੀ ਕੰਬੀ ਹੋਈ ਸੀ, ਵਿਚਾਰਾ ਡਰਿਆ ਹੋਇਆ ਵਿੱਚ ਖੜਾ ਸੀ, ਆਕੜਿਆ ਹੋਇਆ, ਚੁੱਪ। ਸ਼ੇਰ ਨੇ ਫੇਰ ਬਿਮਾਰੀ, ਮੈਂ ਤੈਨੂੰ ਕਹਿੰਦਾ ਤੂੰ ਕੌਣ ਆ। ਉਹਨੇ ਆਖਿਆ ਵੀ ਹੁਣ ਮੈਂ ਇਹਨੂੰ ਜੇ ਦੱਸਿਆ ਨਾ ਖੋਤਾ ਤੇ ਇਹਨੇ ਮੇਰੇ ਮਗਰ ਪੈ ਜਾਣਾ। ਖੋਤਾ ਅੱਗੋਂ ਆਕੜ ਕੇ ਬੋਲਿਆ, ਕਹਿੰਦਾ ਤੂੰ ਦੱਸ ਤੂੰ ਕੌਣ ਆ। ਸ਼ੇਰ ਬੋਲਿਆ, ਕਹਿੰਦਾ ਮੈਂ ਸ਼ੇਰ ਹਾਂ। ਖੋਤੇ ਨੇ ਆਖਿਆ ਅੱਛਾ
ਸ਼ੇਰ ਕਹਿੰਦਾ ਤੂੰ ਦੱਸ ਹੁਣ ਕੌਣ ਆ? ਕਹਿੰਦਾ ਮੈਂ ਸਵਾ ਸ਼ੇਰ ਆ। ਉਹ ਨਾਲ ਹੀ ਛਿਰਕੀ ਨਿਕਲ ਗਈ ਸ਼ੇਰ ਦੀ ਸੁਣ ਕੇ, ਕਹਿੰਦਾ ਵੀ ਮੈਂ ਸ਼ੇਰ ਤਾਂ ਹੈ ਸੀ ਤੇ ਸਵਾ ਸ਼ੇਰ ਕਿੱਥੋਂ ਆ ਗਿਆ, ਮੇਰੇ ਨਾਲੋਂ ਵੀ ਪਾਈਆ ਵੱਧ ਆ। ਉਹ ਸ਼ੇਰ ਕਹਿਣ ਲੱਗਾ ਫਿਰ ਮੇਰੇ ਨਾਲ ਲੜ ਲਾ ਜੇ ਤੂੰ ਸਵਾ ਸ਼ੇਰ ਆ। ਉਹ ਕਹਿੰਦਾ ਨਹੀਂ ਲੜਨਾ ਨਹੀਂ ਹੈਗਾ ਨਾ। ਸ਼ੇਰ ਕਹਿੰਦਾ ਮੇਰੇ ਨਾਲ ਕੁਸ਼ਤੀ ਕਰ ਲਾ। ਖੋਤੇ ਨੂੰ ਆਖਣ ਲੱਗਾ, ਖੋਤਾ ਕਹਿੰਦਾ ਨਹੀਂ ਕੁਸ਼ਤੀ ਕਸ਼ਤੀ ਨਹੀਂ ਕਰਨੀ, ਲੜਾਈ ਕਰ ਲਾ ਮੇਰੇ ਨਾਲ, ਲੜਾਈ ਦੇ ਵਿੱਚ ਦੇਖਦੇ ਕੌਣ ਵੱਧਦਾ। ਉਹ ਸ਼ੇਰ ਹੋਰ ਘਬਰਾ ਗਿਆ, ਕਹਿੰਦਾ ਵੀ ਇਹ ਕੁਸ਼ਤੀ ਦੀ ਬਜਾਏ ਮੇਰੇ ਨਾਲ ਲੜਾਈ ਕਰਦਾ, ਪਤਾ ਨਹੀਂ ਕੀ ਬਲਾ। ਥੋੜਾ ਜਿਹਾ ਨੇੜੇ ਹੋਇਆ, ਖੋਤਾ ਵੀ ਕਹਿਣ ਲੱਗਾ ਆ ਜਾ ਫਿਰ ਇਹ ਲੜਾਈ ਕਰਨੀ ਹੈ ਪਹਿਲੇ ਬਾਹਰ ਕਰ ਲਾ ਆਪਣਾ। ਸ਼ੇਰ ਨੇ ਕਿਹਾ ਠੀਕ ਆ। ਉਹ ਸ਼ੇਰ ਅੱਗੇ ਹੋਇਆ, ਸ਼ੇਰ ਨੇ ਜੋ ਮਾਰਿਆ ਪੰਜਾ ਤੇ ਖੋਤਾ ਜਿਹੜਾ ਨਾ 2-3 ਖੁਰਬਾਜ਼ੀਆਂ ਖਾਂਦਾ ਹੋਇਆ ਉਹ ਗਿਆ ਤੇ ਲੱਤਾਂ ਤਾਂ ਤੇ ਸਿਰ ਠਾਂ ਪਿਆ ਹੋਵੇ, ਝਟਕ ਪਿਆ ਰਿਹਾ ਉੱਥੇ। ਤੇ ਸ਼ੇਰ ਬੋਲਿਆ, ਕਹਿੰਦਾ ਕਿਉਂ ਤੂੰ ਤਾਂ ਕਹਿੰਦਾ ਸੀ ਲੜਾਈ ਕਰ ਲਾ, ਮੇਰਾ ਇੱਕ ਵਾਰ ਨਹੀਂ ਚੱਲਿਆ। ਖੋਤਾ ਆਰਾਮ ਨਾਲ ਪਿਆ ਰਿਹਾ ਪੈਣ, ਝਟਕ ਬਾਅਦ ਲੇਟਣੀ ਲੂਟਣੀ ਮਾਰ ਕੇ ਉੱਠਿਆ, ਹੀਂਗਿਆ, ਫਿਰ ਹੀਚੂ ਕੀਤੀ। ਤੇ ਸ਼ੇਰ ਦੇਖੇ ਵੀ ਇਹ ਕੀ ਕਰਨ ਰਿਹਾ। ਕਹਿੰਦਾ ਹੁਣ ਮੈਂ ਤੈਨੂੰ ਦਿਨਾ ਜਵਾਬ। ਕਹਿੰਦਾ ਮੇਰਾ ਵੱਡਾ ਭਰਾ ਜਦੋਂ ਮੈਂ ਉਹਦੇ ਨਾਲ ਲੜਦਾ ਹੁੰਦਾ ਨਾ, ਕਹਿੰਦਾ ਜਦੋਂ ਇੱਕ ਮੇਰੇ ਪੰਜਾ ਮਾਰਦਾ ਤੇ ਕਹਿੰਦਾ ਮੈਂ 6 ਮਹੀਨੇ ਸੁੱਤਾ ਰਹਿਣਾ, ਕਹਿੰਦਾ ਇਹ ਤੇ ਤੇਰੇ ਵਾਰ ਦਾ ਤੇ ਮੇਰੇ ਤੇ ਅਸਰ ਹੀ ਕੋਈ ਨਹੀਂ ਹੋਇਆ। ਕਹਿੰਦਾ ਤੇ ਮੈਂ ਝਟਕ ਹੀ ਲੇਟਿਆ ਤੇ ਮੈਂ ਉੱਠ ਖੜੋਇਆ ਤੇ ਹੁਣ ਤੂੰ ਤਗੜਾ ਹੋ ਜਾ, ਹੁਣ ਮੈਂ ਵਾਰ ਕਰਨਾ। ਸ਼ੇਰ ਹੁਣ ਦੇਖੇ ਵੀ ਪਤਾ ਨਹੀਂ ਇਹ ਕੀ ਕਰੂਗਾ, ਜਿਹੜਾ ਕਹਿੰਦਾ ਮੇਰੇ ਵਾਰ ਨਾਲ ਅਸਰ ਨਹੀਂ ਹੋਇਆ ਮੇਰੇ ਨਾਲ ਕੀ ਕਰੂਗਾ। ਹੁਣ ਸ਼ੇਰ ਖਲੋਤਾ ਤੇ ਖੋਤਾ ਆਇਆ, ਉਹਨੇ ਦੇ ਕੇ ਘਮਾਟਣੀ ਤੇ ਮਾਰਿਆ ਜੋ ਦਲੱਤਾ ਪਿੱਛੋਂ ਸ਼ੇਰ ਦੀਆਂ ਨਾਸਾਂ ਦੇ ਨਾਸਾਂ ਪਾੜ ਕੇ ਰੱਖ ਦਿੱਤੀਆਂ। ਉਹ ਦੋਨੇ ਖੁਰ ਜਦੋਂ ਲੱਗੇ ਤੇ ਸ਼ੇਰ ਦੀਆਂ ਨਾਸਾਂ ਪਾਟੀਆਂ, ਲਹੂ ਨਿਕਲ ਪਿਆ ਤੇ ਸ਼ੇਰ ਨੀਵੀਂ ਨਹੀਂ ਧੌਣ ਕਰਕੇ ਤੇ ਚਲਾ ਗਿਆ ਜੰਗਲ ਨੂੰ। ਟੁਰਿਆ ਜਾਵੇ ਵਿਚਾਰਾ, ਮੂੰਹ ਪੂੰਝਦਾ, ਕਦੇ ਇੱਧਰ ਪਾਸੇ ਮਾਰੇ ਕਦੇ ਇੱਧਰ ਪਾਸੇ ਮਾਰੇ। ਹੁਣ ਜਾਂਦਾ ਵਿਚਾਰਾ ਵੀ ਇਹ ਵਾਕਿਆ ਸਵਾ ਸ਼ੇਰ ਆ। ਜਦੋਂ ਥੋੜਾ ਜਿਹਾ ਅੱਗੇ ਗਿਆ ਤੇ ਖੋਤਾ ਆਵਾਜ਼ ਮਾਰ ਕੇ ਕਹਿੰਦਾ ਹਾਲੇ ਤਾਂ ਮੈਂ ਪਾਈਆ ਇਸਤੇਮਾਲ ਕੀਤਾ, ਸ਼ੇਰ ਪਿੱਛੇ ਰਹਿੰਦਾ। ਉਹ ਕਹਿੰਦਾ ਮਰ ਗਏ ਬਈ। ਉਹ ਸ਼ੇਰ ਹੋਰ ਫਿਫਰੀ ਕੰਮ ਗਿਆ ਉੱਤੇ ਹੀ ਤੇ ਟੁਰ ਪਿਆ। ਥੋੜਾ ਅੱਗੇ ਗਿਆ ਤੇ ਅੱਗੇ ਆ ਗਿਆ ਕਾਂ ਬੈਠਾ ਹੋਵੇ ਤੇ ਉਹਨੇ ਦੇਖਿਆ। ਮਾਮਾ ਕਹਿੰਦਾ ਇਹ ਕੀ ਕੀਤੀ ਜਾਨਾ, ਇਹ ਤੂੰ ਜੰਗਲ ਦਾ ਬਾਦਸ਼ਾਹ ਹੋ ਗਿਆ ਤੇ ਨਾਸਾਂ ਪੜਵਾ ਕੇ ਤੁਰਿਆ ਜਾਨਾ। ਉਹ ਕਹਿੰਦਾ ਹੈ ਤਾਂ ਜੰਗਲ ਦਾ ਬਾਦਸ਼ਾਹ ਸੀ ਪਰ ਕਹਿੰਦਾ ਇਹ ਮੈਂ ਸ਼ੇਰ ਸੀ, ਮੈਨੂੰ ਅੱਜ ਸਵਾ ਸ਼ੇਰ ਟੱਕਰ ਗਿਆ। ਉਹ ਕਿਵੇਂ ਹੈ ਇਹ ਏਦਾਂ ਸਵਾ ਸ਼ੇਰ ਸੀ ਉੱਥੇ ਤੇ ਕਹਿੰਦਾ ਮੈਂ ਸਵਾ ਸ਼ੇਰ ਹਾਂ ਤੇ ਮੇਰੀ ਉਹਦੇ ਨਾਲ ਲੜਾਈ ਹੋ ਗਈ ਤੇ ਐਵੇਂ ਕਹਿੰਦਾ ਉਹਨੇ ਮੇਰੇ ਇਹ ਵਾਰ ਕੀਤਾ ਪੈ ਕੀਤਾ ਤੇ ਉਹਨੂੰ ਕਹਿੰਦਾ ਝਟਕ ਅਸਰ ਹੋਇਆ, ਮੁੜ ਕੇ ਕਹਿੰਦਾ ਉਹ ਠੀਕ ਠਾਕ ਹੋ ਗਿਆ। ਉਹਨੇ ਜਦੋਂ ਕਹਿੰਦਾ ਵਾਰ ਕੀਤਾ ਤੇ ਪਿਛਾੜੀ ਵੱਲੋਂ ਕੀਤਾ, ਮੇਰੀਆਂ ਨਾਸਾਂ ਪਾੜ ਕੇ ਰੱਖ ਦਿੱਤੀਆਂ। ਤੇ ਹੁਣ ਕਹਿੰਦਾ ਮੈਂ ਜਾਣਾ, ਕਹਿੰਦਾ ਇਹ ਮੈਂ ਜੰਗਲ ਛੱਡ ਕੇ ਗਾਂਹ ਚਲਿਆ ਜਾਣਾ। ਕਹਿੰਦਾ ਇਹ ਤੇ ਜਿੱਥੇ ਸਵਾ ਸ਼ੇਰ ਹੋਵੇ ਉੱਥੇ ਸ਼ੇਰ ਦਾ ਕੀ ਕੰਮ। ਕਾਂ ਕਹਿੰਦਾ ਵੀ ਮੈਨੂੰ ਇਹ ਦੱਸ ਵੀ ਹੈ ਕਿੱਦਾਂ ਦਾ ਸੀ ਜਿਹੜਾ ਤੈਨੂੰ ਸਵਾ ਸ਼ੇਰ ਟੱਕਰਿਆ। ਉਹ ਸ਼ੇਰ ਨੇ ਨਿਸ਼ਾਨੀਆਂ ਦਿੱਤੀਆਂ, ਕਹਿੰਦਾ ਲੱਤਾਂ ਤਾਂ ਉਹਦੀਆਂ 4 ਆ ਤੇ ਹੈਗੀਆਂ ਲੰਮੀਆਂ ਲੰਮੀਆਂ, ਪੂਛੜ ਵੀ ਲੰਬੀ ਸਾਰੀ ਆ ਤੇ ਕੰਨ ਉਹਦੇ 2 ਖੜੇ ਆ ਏਦਾਂ ਲੰਮਾ ਜਿਹਾ ਮੂੰਹ। ਉਹ ਕਾਂ ਬੋਲਿਆ, ਕਹਿੰਦਾ ਉਹ ਤਾਂ ਕਹਿੰਦਾ ਮਾਮਾ ਇਹ ਖੋਤਾ ਉਹ ਸਵਾ ਸ਼ੇਰ ਕਿੱਥੋਂ ਹੋ ਗਿਆ, ਉਹਨੂੰ ਮੈਂ ਇਹ 2 ਚੁੰਝਾਂ ਮਾਰਾਂ ਤੇ ਕਹਿੰਦਾ ਢਾਲਵਾਂ, ਤੂੰ ਕਹਿੰਦਾ ਇਹ ਮੇਰੇ ਨਾਲੋਂ ਜਿੱਤ ਗਿਆ। ਉਹ ਲਾ ਕਹਿੰਦਾ ਇਹ ਤੇਰੀ ਮਰਨ ਦੀ ਸਲਾਹ, ਕਹਿੰਦਾ ਇਹ ਸ਼ੇਰ ਬੋਲਿਆ। ਉਹ ਨਹੀਂ ਤੂੰ ਚੱਲ, ਕਹਿੰਦਾ ਮੁੜ ਪਿੱਛੇ ਤੈਨੂੰ ਮੈਂ ਦਿਖਾਉਣਾ। ਕਹਿੰਦਾ ਮੈਂ ਇਹ 2 ਚੁੰਝਾਂ ਮਾਰੀਆਂ ਨਾ, ਕਹਿੰਦਾ ਉਹਨੇ ਡਿੱਗ ਪੈਣਾ। ਕਹਿੰਦਾ ਅੱਛਾ, ਪਰ ਕਹਿੰਦਾ ਮੇਰੀ ਇੱਕ ਨਸੀਹਤ ਸੁਣ ਲਾ ਵੀ ਮੈਂ 1 ਕਿੱਲਾ ਪਿੱਛੇ ਬੈਠ ਕੇ ਕਹਿੰਦਾ ਦੇਖਣੀ ਹੈ ਤੇਰੀ ਕੁਸ਼ਤੀ ਉਹਦੇ ਨਾਲ, ਸਵਾ ਸ਼ੇਰ ਨਾਲ। ਤੇ ਦੂਸਰੀ ਗੱਲ ਇਹ ਆ ਵੀ ਮੈਂ ਦੇਖਦਾ ਰਹੂੰਗਾ ਤੈਨੂੰ, ਮੈਂ ਇੱਕ ਨਸੀਹਤ ਕਰਦਾ ਵੀ ਉਹਦੇ ਪਿਛਲੇ ਪਾਸੇ ਨਾ ਜਾਈ। ਕਹਿੰਦਾ ਕਾਂ ਨੂੰ ਕਹਿਣ ਲੱਗਾ। ਕਾਂ ਕਹਿੰਦਾ ਠੀਕ ਆ ਕਹਿੰਦਾ ਤੂੰ ਛੱਡ ਇਹਨਾਂ ਗੱਲਾਂ ਨੂੰ, ਚੱਲ ਤੂੰ ਕਹਿੰਦਾ ਮਾਮਾ ਉੱਥੇ ਬੈਠ ਕੇ ਦੇਖੀ ਤਮਾਸ਼ਾ ਦੇਖੀ। ਮੈਂ ਕਹਿੰਦਾ 2 ਚੁੰਝਾਂ ਮਾਰ ਕੇ ਇਹਨੂੰ ਢਾ ਲੈਣਾ। ਚਲੋ ਜੀ ਸ਼ੇਰ ਵਾਪਸ ਆ ਗਿਆ, ਉਹ ਕਿੱਲਾ ਬੈਠ ਕੇ ਲੁੱਕ ਕੇ ਬਹਿ ਗਿਆ। ਜਦੋਂ ਦੇਖਿਆ ਨਾ ਦੂਰੋਂ ਖੋਤੇ ਨੇ, ਕਹਿੰਦਾ ਕੰਜਰ ਫੇਰ ਆਉਂਦਾ ਤੁਰਿਆ, ਕਹਿੰਦਾ ਇਹ ਫਿਰ ਪਤਾ ਨਹੀਂ ਹੁਣ ਕੀ ਕਰੂਗਾ ਮੇਰੇ ਨਾਲ। ਅੱਗੇ ਤਾਂ ਦਾਲ ਲੱਗ ਗਿਆ ਸੀ, ਹੁਣ ਪਤਾ ਨਹੀਂ ਕੀ ਕਰੂਗਾ। ਉਹ ਜਦੋਂ ਥੋੜਾ ਅੱਗੇ ਆਇਆ ਤੇ ਸ਼ੇਰ ਇੱਕ ਪਾਸੇ ਦਰਖਤਾਂ 'ਚ ਲੁੱਕ ਕੇ ਬੈਠ ਗਿਆ ਝਾੜੀਆਂ ਦੇ ਵਿੱਚ। ਤੇ ਉਹ ਕਾਂ ਆਇਆ ਆ ਕੇ ਖੋਤੇ ਦੇ ਉੱਤੇ ਬੈਠ ਗਿਆ। ਉਹ ਜਦੋਂ ਖੋਤੇ ਤੇ ਬੈਠਾ ਤੇ ਉਹਨੇ 2-3 ਚੁੰਝਾਂ ਮਾਰੀਆਂ ਖੋਤੇ ਤੇ, ਜਦੋਂ ਢੂਈ ਦੇ ਉੱਤੇ ਉਹ ਖੋਤੇ ਦੀ ਨਾ ਉੱਥੇ ਲੱਤ ਪਹੁੰਚੇ, ਨਾ ਕੋਈ ਸ਼ੈ ਪਹੁੰਚੇ, ਨਾ ਮੂੰਹ ਪਹੁੰਚੇ। ਉਹ ਅਖੀਰ ਖੋਤੇ ਨੇ ਕੀ ਕੀਤਾ, ਥੱਲੇ ਬਹਿ ਗਿਆ। ਉਹ ਖੋਤਾ ਜਦੋਂ ਥੱਲੇ ਬੈਠਾ ਤੇ ਕਾਂ ਨੂੰ ਚਾਅ ਚੜ ਗਿਆ ਵੀ ਮੈਂ ਢਾ ਲਿਆ ਇਹਨੂੰ। ਕਾਂ ਫੇਰ ਉੱਤੇ, ਖੋਤਾ ਕੀ ਕੀਤਾ, ਉਹਨੂੰ ਲੇਟਣੀਆਂ ਮਾਰਨ ਲੱਗ ਪਿਆ।
ਉਹ ਸ਼ੇਰ ਵੀ ਦੂਰ ਬੈਠਾ ਸਮਝੇ ਲੈ ਵੀ ਕਹਿੰਦਾ ਇਹ ਮੈਂ ਐਡਾ ਪੰਜਾ ਮਾਰਿਆ ਸੀ ਇਹਨੂੰ ਅਸਰ ਕੋਈ ਨਹੀਂ ਹੋਇਆ, ਕਹਿੰਦਾ ਇਹਨੇ 2 ਚੀਜ਼ਾਂ ਮਾਰੀਆਂ ਤੇ ਉਹ ਲਟਾਤਾ ਫੜ ਗਏ ਉਹਨੂੰ। ਵਾਕਈ ਕਹਿੰਦਾ ਉਹ ਚਲੋ ਲੇਟ ਲੁੱਟ ਕੇ ਖੋਤਾ ਉੱਠ ਕੇ ਜਦੋਂ ਖੜਾ ਹੋਇਆ ਨਾ ਤੇ ਖੋਤੇ ਨੇ ਫੇਰ ਲੋਹੀ ਛੰਡ ਕੇ ਤੇ ਹੀਂਗਣੀ ਮਾਰੀ ਜਦੋਂ ਤੇ ਖੋਤੇ ਨੂੰ ਆ ਕੇ ਲੇਟਣੇ, ਖੋਤੇ ਲੇਟਣੇ ਕੀਤੇ। ਉਹ ਜਦੋਂ ਖੋਤੇ ਨੇ ਲੇਟਣੇ ਕੀਤੇ, ਹੁਣ ਕਾਂ ਝਾੜੀ ਤੇ ਬੈਠਾ ਦੇਖਦਾ ਸੀਗਾ, ਜਦੋਂ ਲੇਟਣੇ ਕਰਨ ਤੋਂ ਬਾਅਦ ਇਹ ਜਾਨਵਰ ਇਦਾਂ ਦਾ ਜਦੋਂ ਲੇਟਣੇ ਕਰਦਾ ਇਹਦੀ ਪਿੱਠ ਬਾਹਰ ਆ ਜਾਂਦੀ ਆ। ਉਹ ਪਿੱਠ ਜੋ ਬਾਹਰ ਆਈ ਤੇ ਕਾਂ ਨੇ ਦੇਖਿਆ, ਕਹਿੰਦਾ ਲੈ ਵੀ ਉਹ ਗੋਸ਼ਤ ਦੀ ਬੋਟੀ ਆ, ਉਹ ਚੱਕਣ ਗਿਆ। ਉਹਦੇ ਪੁੱਛੜ ਤੇ ਬਹਿ ਕੇ ਜਦੋਂ ਉਹਨੇ ਮਾਰੀ ਨਾ ਚੁੰਝ ਤੇ ਉਹ ਮੂੰਹ ਗਿਆ ਵਿੱਚ ਤੇ ਉਹ ਖੋਤੇ ਨੇ ਪਿੱਠ ਘੁੱਟ ਲਈ, ਉਹਦੀ ਗਿੱਚੀ ਫਸ ਗਈ। ਉਹਦੀ ਜਦੋਂ ਗਿੱਚੀ ਫਸ ਗਈ ਵਿੱਚ ਤੇ ਕਾਂ ਨੂੰ ਸਾਹ ਨਾ ਆਵੇ, ਕਾਂ ਤਾਂ ਉੱਥੇ ਲਟ ਗਿਆ। ਸ਼ੇਰ ਦੂਰ ਬੈਠਾ ਕਹਿੰਦਾ ਲੈ ਕੰਜਰ ਨੂੰ ਕਿਹਾ ਸੀ ਪਿਛਲੇ ਪਾਸੇ ਨਾ ਜਾਈ। ਬਥੇਰਾ ਗਿਆ ਕੰਜਰ ਨੂੰ ਵੀ ਪਿਛਲੇ ਪਾਸੇ ਨਾ ਜਾਈ, ਇਹ ਪਿੱਛੇ ਗਿਆ ਤੇ ਮੌਤ ਨੂੰ ਮਾਸੀ ਆਖਿਆ, ਕਹਿੰਦਾ ਅਗਲੇ ਨੇ ਚੜਾਤਾ ਫਾਂਸੀ। ਕਹਿੰਦਾ ਸ਼ੇਰ ਵਿਚਾਰਾ ਉੱਥੋਂ ਭੱਜਿਆ, ਜੰਗਲ ਹੀ ਛੱਡ ਕੇ ਚਲਿਆ ਗਿਆ। ਕਹਿੰਦਾ ਇਸ ਬਲਾਨ ਤੋਂ ਅਸੀਂ ਪਾਸੇ ਹੀ ਠੀਕ ਆ। ਖੋਤੇ ਨੇ ਜੰਗਲ ਦਾ ਬਾਦਸ਼ਾਹੀ ਸਾਂਭ ਲਈ ਤੇ ਉੱਥੇ ਆਪਣੀ ਜ਼ਿੰਦਗੀ ਗੁਜ਼ਾਰਨੀ ਸ਼ੁਰੂ ਕਰ ਦਿੱਤੀ। ਮੁੜ ਕੇ ਨਾ ਉਹਨੇ ਸ਼ੇਰ ਨੂੰ ਡਾਹੀ ਦਿੱਤੀ, ਨਾ ਦਿੱਤੀ ਕਾਂ ਨੂੰ, ਤੇ ਜੰਗਲ ਦਾ ਬਾਦਸ਼ਾਹ ਬਣ ਕੇ ਖੋਤਾ ਰਹਿਣ ਲੱਗ ਗਿਆ ਉੱਥੇ। ਠੀਕ ਆ ਭਾਈ, ਆਈ ਕਹਾਣੀ ਪਸੰਦ ਕਿੱਦਾਂ ਦੀ ਲੱਗੀ ਕਹਾਣੀ? ਚੰਗੀ ਲੱਗੀ ਆ? ਜੇ ਪਸੰਦ ਆਈ ਆ ਤਾਂ ਫਿਰ ਖੁੱਲ ਕੇ ਸੁਣਿਆ ਕਰੋ, ਪੁੱਛਿਆ ਕਰੋ, ਫਿਰ ਤੁਹਾਨੂੰ ਸੁਣਾਇਆ ਕਰਾਂਗੇ ਅੱਛੀਆਂ ਹੋਰ ਵੀ ਗੱਲਾਂ ਏਦਾਂ ਦੀਆਂ।